ਸਰ ਰਮਨੀਤ ਸਿੰਘ ਬੋਲ ਰਹੇ ਵੀਰ ਜੀ। ਬੋਲ ਰਹੇ ਜੀ। ਵੀਰ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਗੁਰਫਤਿਹ ਜੀ, ਗੁਰਫਤਿਹ। ਵੀਰ ਜੀ ਜਸਵਿੰਦਰ ਸਿੰਘ ਬੋਲ ਰਿਹਾ ਟੀਵੀ 84 ਤੋਂ ਜੀ। ਵੀਰ ਜੀ ਜਿਹੜਾ ਅੱਜ ਗੁਰਦੁਆਰਾ ਪੰਜੋਖੜਾ ਸਾਹਿਬ ਹੋਇਆ ਉਹਦੇ ਉੱਤੇ ਮੈਂ ਆਪ ਜੀ ਦੀ ਡਿਟੇਲ ਲੈਣਾ ਚਾਹਾਂਗਾ। ਜਿਹੜਾ ਅੱਜ ਉੱਥੇ ਸ਼ਰਾਬ ਦੀਆਂ ਬੋਤਲਾਂ ਫੜੀਆਂ ਗਈਆਂ ਹੈਗੀਆਂ ਨੇ, ਸੰਗਤ ਨੇ ਕਾਫੀ ਨਾਰਾਜ਼ਗੀ ਜ਼ਾਹਿਰ ਕੀਤੀ ਹੈ ਤੇ ਉਹਦੇ ਉੱਤੇ ਸੰਗਤ ਦੀ ਨਾਰਾਜ਼ਗੀ ਬਿਲਕੁਲ ਜਾਇਜ਼ ਹੈ ਜੀ, ਬਿਲਕੁਲ ਜਾਇਜ਼ ਨਾਰਾਜ਼ਗੀ ਹੈ ਸੰਗਤ ਦੀ। ਜੇਕਰ ਕੋਈ ਵੀ ਵਿਅਕਤੀ, ਚਾਹੇ ਉਹ ਪੁਲਿਸ ਕਰਮੀ ਹੋ, ਫੌਜੀ ਹੋ, CRPF ਦਾ ਹੋਵੇ ਜਾਂ ਪੈਰਾਮਿਲਟਰੀ ਫੋਰਸਿਸ ਦਾ ਹੋਵੇ, ਗੁਰੂ ਘਰ ਦੀ ਮਰਿਆਦਾ ਨੂੰ ਮੇਨਟੇਨ ਕਰਨਾ ਸਾਡਾ ਫਰਜ਼ ਬਣਦਾ ਹੈ। ਜੇਕਰ ਇਹੋ ਜਿਹੀ ਕੋਈ ਹਰਕਤ ਹੁੰਦੀ ਹੈ ਬਿਲਕੁਲ ਨਾ ਕਾਬਿਲੇ ਬਰਦਾਸ਼ਤ ਹੈ, ਨਾ ਕਾਬਿਲੇ ਬਰਦਾਸ਼ਤ ਹੈ। ਵੀ ਜੀ ਇੱਕ ਚੀਜ਼ ਮੈਂ ਇੱਕ ਚੀਜ਼ ਤੁਹਾਡੇ ਤੋਂ ਪੁੱਛਣਾ ਚਾਹਾਂਗਾ ਕਿ ਕਿਹੜੀ ਫੋਰਸ ਅੱਜ ਦੀ ਡੇਟ ਦੇ ਅੰਦਰ ਕਿਸਾਨਾਂ ਦੇ ਉੱਤੇ ਅਟੈਕ ਕਰ ਰਹੀ ਹੈ? ਉਹੀ ਫੋਰਸ ਹੈ ਔਰ ਉਹੀ ਫੋਰਸ ਹੈ ਜਿਨ੍ਹਾਂ ਨੇ ਹਾਊ ਕੈਨ ਆਈ ਡਿਫਾਈਨ ਕਿ ਉਹੀ ਫੋਰਸ ਹੈ ਜਾਂ ਨਹੀਂ ਹੈ। ਦੇਖੋ, ਹਰੇ ਰੰਗ ਦੀ ਵਰਦੀ ਪਾਉਣ ਵਾਲੀ ਫੌਜ ਕਸ਼ਮੀਰ ਕੰਨਿਆ ਕੁਮਾਰੀ ਤੱਕ ਸਾਰੇ ਪਾਸੇ ਲੱਗੀ ਹੋਈ ਹੈ। ਖਾਕੀ ਰੰਗ ਦੀ ਵਰਦੀ ਪਾਉਣ ਵਾਲੀ ਫੋਰਸ ਅੰਬਾਲੇ ਤੋਂ ਲੈ ਕੇ ਪਲਵਲ ਤੱਕ ਸਾਰੇ ਪਾਸੇ ਲੱਗੀ। ਮੈਂ ਕਿਵੇਂ ਡਿਫਾਈਨ ਕਰਦਾ ਕਿ ਵੀ ਡਾਂਗਾ ਮਾਰ ਕੇ ਗੁਰੂ ਘਰ ਚ ਆਏ ਆ? ਨਹੀਂ, ਲੇਕਿਨ ਗੁਰੂ ਘਰ ਦੇ ਅੰਦਰ ਉਹਨਾਂ ਨੂੰ ਕਮਰੇ ਦੇਣਾ ਅਲਾਉਡ ਹੈ। ਮੈਨੇਜਰ ਨੇ ਉਹਨਾਂ ਨੂੰ ਹਾਲ ਦਿੱਤਾ ਹੈ, ਉਹ ਮੈਨੇਜਰ ਦੇ ਉੱਪਰ ਵੀ ਕਾਰਵਾਈ ਕਰ ਰਹੇ ਆ ਜੀ। ਇੱਕ ਸਵਾਲ ਮੈਂ ਹੋਰ ਜ਼ਰੂਰ ਪੁੱਛਣਾ ਚਾਹਾਂਗਾ। ਅੱਜ ਤੋਂ ਸਿਰਫ 2 ਦਿਨ ਪਹਿਲੇ ਆਪ ਜੀ ਦੀ ਕਮੇਟੀ ਦੇ ਮੈਂਬਰ ਸਰ TP ਸਿੰਘ ਜੀ ਦੇ ਨਾਲ ਮੈਂ ਲਾਈਵ ਕਾਲ ਦੇ ਉੱਤੇ ਗੱਲ ਕੀਤੀ ਸੀ ਤੇ ਗੁਰਦੁਆਰਾ ਮੰਜੀ ਸਾਹਿਬ ਦਾ ਇਹੋ ਮੈਟਰ ਸੀ ਕਿ ਸੰਗਤ ਨੇ ਉੱਥੇ ਵੀ ਰਾਤੀ ਕੀ ਕਹਿੰਦੇ ਨੇ ਹੱਲਾ ਕੀਤਾ ਸੀ, ਕਹਿ ਲਓ ਨਾਰਾਜ਼ਗੀ ਜ਼ਾਹਿਰ ਕੀਤੀ ਸੀ ਫੋਰਸ ਦੇ ਮਸਲੇ ਦੇ ਉੱਤੇ। ਤਦ ਉਹਨਾਂ ਨੇ ਕਿਹਾ ਸੀ ਕਿ ਜੀ ਮੈਂ ਗਰੰਟੀ ਨਾਲ ਕਹਿੰਦਾ, ਔਨ ਕੈਮਰਾ ਇਹ ਲਫ਼ਜ਼ ਵਰਤੇ ਨੇ, ਮਤਲਬ ਔਨ ਕਾਲ ਦੇ ਉੱਤੇ ਕਿ ਜੀ ਪੰਜੋਖੜਾ ਜੀ ਇਸ ਗੱਲ ਦਾ ਜਵਾਬ TP ਸਿੰਘ ਜੀ ਬਿਹਤਰ ਦੇ ਸਕਦੇ ਆ। ਨਹੀਂ ਵੀ ਜੀ ਮੇਰਾ ਸਵਾਲ ਆਪ ਜੀ ਨੇ ਪੂਰਾ ਸੁਣਿਆ ਨਹੀਂ। ਉਹਨਾਂ ਨੇ ਉਸ ਵੇਲੇ ਕਿਹਾ ਜੀ ਕਿ ਮੈਂ ਕਨਫਰਮ ਕਰਨਾ ਕਿ ਪੰਜੋਖੜਾ ਸਾਹਿਬ ਵਿੱਚ ਕਿਸੇ ਫੋਰਸ ਨੂੰ ਕੋਈ ਕਮਰਾ ਨਹੀਂ ਦਿੱਤਾ ਗਿਆ। ਉਸ ਦਿਨ ਨਹੀਂ ਦਿੱਤਾ ਗਿਆ ਹੋਣਾ, ਇਹ ਰਾਤ ਦਿੱਤਾ ਇਹਨੇ। ਅਰਸ਼ ਨੇ ਜਿਹੜਾ ਮੈਨੇਜਰ ਹੈ ਉੱਥੇ ਜੀ, ਉਸ ਤੇ ਕਾਰਵਾਈ ਕਰਾਂਗੇ। ਕੀ ਕਾਰਵਾਈ ਕੀਤੀ ਸਾਡੇ ਤੋਂ ਕਿਸੇ ਤੋਂ ਇਜਾਜ਼ਤ ਲੈ ਕੇ, ਸਾਡੇ ਤੋਂ ਕਿਸੇ ਤੋਂ ਇਜਾਜ਼ਤ ਨਹੀਂ, ਉਹ ਆਪਾਂ ਬਹਿ ਕੇ ਦੇਖਾਂਗੇ ਕੀ ਕਾਰਵਾਈ, ਵਿਭਾਗੀ ਕਾਰਵਾਈ ਕੀ ਹੋ ਸਕਦੀ ਹੈ। ਇੱਕ ਚੀਜ਼ ਸੰਗਤ ਦੇ ਰਾਹੀਂ ਹੀ ਸਾਡੇ ਤੱਕ ਪਹੁੰਚੀ ਹੈਗੀ ਹੈ ਕਿ ਉੱਥੇ ਅੱਜ ਇੱਕ ਪ੍ਰੈਸ ਕਾਨਫਰੰਸ ਕੀਤੀ ਗਈ ਹੈ, ਉਸ ਬਾਰੇ ਆਪ ਜੀ ਨੂੰ ਜਾਣਕਾਰੀ ਹੈ? ਨਹੀਂ, ਗੁਰਦੁਆਰਾ ਪੰਜੋਖੜਾ ਸਾਹਿਬ ਨਹੀਂ ਕੀਤੀ, ਨਾ ਮੈਨੂੰ ਧਿਆਨ ਹੈ ਜੀ ਇਸ ਗੱਲ ਦਾ ਕੋਈ। ਨਹੀਂ, ਮੈਂ ਇਸ ਕਰਕੇ ਆਪ ਜੀ ਨੂੰ ਕਰੈਕਟ, ਮਤਲਬ ਆਪ ਜੀ ਦੇ ਰਾਹੀਂ ਮੈਂ ਇਸ ਗੱਲ ਨੂੰ ਕਰੈਕਟ ਕਰ ਰਿਹਾ ਹੈਗਾ ਕਿ ਪਤਾ ਲੱਗਾ ਜੀ ਕਿ ਉੱਥੇ ਸਾਂਝੀ ਜੀ। ਤੁਸੀਂ ਮੈਨੂੰ ਜਿਹੜਾ ਸਵਾਲ ਪੁੱਛਿਆ ਹੈ ਕਿ ਉੱਥੇ ਕੋਈ ਪ੍ਰੈਸ ਕਾਨਫਰੰਸ ਹੋਈ ਹੈ, ਇਸ ਬਾਰੇ ਮੈਨੂੰ ਕੋਈ ਜਾਣਕਾਰੀ ਨਹੀਂ। ਉੱਥੇ ਪ੍ਰੈਸ ਹੋਈ ਹੈ, ਅਗਰ ਪ੍ਰੈਸ ਹੋਈ ਹੈ ਤੇ ਜੋ ਪ੍ਰੈਸ ਹੋਈ ਹੈ ਉਹਦਾ ਕੋਈ ਮੈਨੂੰ ਜਾਂ ਤਾਂ ਕੋਈ ਲਿੰਕ ਭੇਜ ਦਿਓ, ਮੈਂ ਦੇਖ ਲੈਂਦਾ। ਇੱਕ ਆਖਿਰਲਾ ਸਵਾਲ, ਮੈਂ ਦੇਖੀ ਨਹੀਂ, ਮੈਨੂੰ ਪਤਾ ਹੀ ਨਹੀਂ ਉਹਦਾ ਮੈਂ ਕੀ। ਰਮਨੀਤ ਸਿੰਘ ਜੀ, ਇੱਕ ਆਖਿਰਲਾ ਸਵਾਲ, ਗੁਰਦੁਆਰਾ ਕਮੇਟੀ ਦੇ ਅੰਦਰ ਫੋਰਸ ਦੀ ਕਿਸੇ ਵੀ, ਚਾਹੇ CRPF ਹੈ, ਚਾਹੇ ਰੈਪਿਡ ਐਕਸ਼ਨ ਫੋਰਸ ਹੈ, ਕੋਈ ਫੋਰਸ ਹੈ, ਗੁਰੂ ਘਰ ਦੇ ਅੰਦਰ ਉਹਨਾਂ ਨੂੰ ਰਹਿਣ ਦੀ ਪ੍ਰਵਾਨਗੀ ਦੇਣਾ ਤੁਹਾਡੇ ਪਰਸਨ, ਕਿਉਂਕਿ ਤੁਸੀਂ ਜਨਰਲ ਸਕੱਤਰ ਹੋ, ਜਾਇਜ਼ ਹੈ ਨਾਜਾਇਜ਼ ਹੈ? ਇਹ ਮੇਰੇ ਕੋਲ ਮੇਰੀ ਗੱਲ ਸੁਣੋ, ਮੇਰੇ ਕੋਲ ਇਹ ਸਵਾਲ, ਇਹ ਮੈਟਰ ਨਹੀਂ ਆਇਆ। ਹੋਰ ਸੁਣ ਲਓ, ਜਦੋਂ ਕੋਵਿਡ ਦਾ ਦੌਰ ਸੀਗਾ ਉਸ ਵੇਲੇ ਗੁਰਦੁਆਰਾ ਨਾਡਾ ਸਾਹਿਬ 'ਚ, ਗੁਰਦੁਆਰਾ ਮੰਜੀ ਸਾਹਿਬ 'ਚ, ਗੁਰਦੁਆਰਾ ਪੰਜੋਖੜਾ ਸਾਹਿਬ 'ਚ ਸਾਰੇ ਪਾਸੇ ਨਾਲੇ ਦਾ ਲੰਗਰ ਬਣ ਕੇ ਜਾਂਦਾ ਰਿਹਾ ਫੋਰਸਿਸ ਲਈ, ਨਾਲੇ ਫੋਰਸਿਸ ਇੱਥੇ ਰੁਕੀਆਂ ਵੀ ਰਹੀਆਂ ਜੀ। ਹੁਣ ਕੋਈ ਮਰਿਆਦਾ ਦਾ ਸਵਾਲ ਹੈ ਤਾਂ ਅਕਾਲ ਤਖਤ ਸਾਹਿਬ ਤੋਂ ਕੋਈ ਚਿੱਠੀ ਆ ਜਾਏਗੀ, ਆਪਾਂ ਉਹਨੂੰ ਬਿਲਕੁਲ 100% ਉਹਨੂੰ ਆਪਾਂ ਲਾਗੂ ਕਰਾਂਗੇ। ਬਹੁਤ ਬਹੁਤ ਧੰਨਵਾਦ ਵੀਰ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।